ਤੇ ਸਾਨੂੰ ਪਿਛਾਂਹ ਹਟਾ ਕੇ ਤੇ ਇੱਕ ਉੱਚੀ ਜਗ੍ਹਾ ਸੀ ਉੱਥੇ ਰਾਤ ਪਾ ਲਿਆ। ਰਾਤ ਨੂੰ ਇਹ ਸੀਗਾ, ਰਾਤ ਨੂੰ ਐਲਾਨ ਹੁੰਦੇ ਸੀਗੇ ਵੀ ਫਲਾਣੇ ਚੱਕ ਦਾ, ਫਲਾਣੇ ਚੱਕਾਂ ਦਾ, ਫਲਾਣੇ ਚੱਕਾਂ ਦਾ ਕੋਈ ਬੰਦਾ। ਝੰਡੇ ਹੁੰਦੇ ਸੀਗੇ, ਇੱਕ ਆਦਮੀ ਦੇ ਕੋਲ ਵਾਸ ਦੇ ਉੱਤੇ ਝੰਡਾ ਬੰਦਾ ਤੇ ਉਹਨੇ ਮੋਢੇ 'ਤੇ ਚੱਕਿਆ ਹੁੰਦਾ ਸੀ, ਝੰਡਾ ਰੱਖਿਆ, ਵਾਸ ਰੱਖਿਆ ਹੁੰਦਾ ਸੀ। ਉਸ ਝੰਡੇ ਨੂੰ ਵੇਖ ਕੇ ਅਸੀਂ ਰਲਦੇ ਜਾਂਦੇ ਸੀ। ਕਈ ਅਸੀਂ ਰੇਡੀਓ ਇੰਨੀ ਆਏ ਘਾਲ, ਕਈ ਅਸੀਂ ਕਹਿੰਦੇ ਰੇਡੀਓ ਪਤਾ ਨਹੀਂ ਕਿਹੜਾ ਜਾਨਵਰ ਆ, ਕੀ ਸ਼ੈ ਆ, ਉਹ ਕਿੱਦਾਂ ਬੋਲਦਾ। ਇਸ ਕਸੂਰਾਂ ਨੇ ਵੇਖਿਆ ਰੇਡੀਓ, ਪਤਾ ਹੀ ਨਹੀਂ ਸੀ ਨਾ ਵੀ ਰੇਡੀਓ ਹੁੰਦੀ ਕੀ ਸ਼ੈ, ਪਤਾ ਨਹੀਂ, ਹੈ ਹੀ ਨਹੀਂ ਸੀ ਰੇਡੀਓ ਜੀ। ਬਿਸਮਿल्लाहिर्रहमानिर्रहीम। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਵੰਡ 47 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਤੁਹਾਡੀ ਮੁਲਾਕਾਤ ਬਾਬਾ ਜੀ ਬਸ਼ੀਰ ਅਹਿਮਦ ਨਾਲ ਕਰਵਾਵਾਂਗੇ, ਜਿਹੜੇ ਸੰਨ 47 ਦੀ ਵੰਡ ਤੋਂ ਪਹਿਲੋਂ ਹੀ ਚੜ੍ਹਦੇ ਪੰਜਾਬ ਵੱਲ ਚਲੇ ਗਏ ਔਰ ਚੜ੍ਹਦੇ ਪੰਜਾਬ ਗਏ ਸਨ। ਉੱਥੇ ਉਹਨਾਂ ਦਾ ਰਕਬਾ ਸੀ ਔਰ ਉਸ ਰਕਬੇ ਨੂੰ ਆਬਾਦ ਕਰਨ ਗਏ ਸੀ। ਫਿਰ ਉੱਥੋਂ ਵੰਡਾਂ ਪੈ ਗਈਆਂ। ਵੰਡ ਦੇ ਦੌਰਾਨ ਬਾਬਾ ਜੀ ਹਿਜਰਤ ਕਰਕੇ ਕਾਫਲੇ ਦੇ ਨਾਲ ਆਏ। ਬਾਬਾ ਜੀ ਉੱਥੇ ਚੰਦ ਮਾਰ ਰਹੇ ਔਰ ਬਾਬਾ ਜੀ ਦਾ ਤਹਿਸੀਲ ਨਕੋਦਰ ਦਾ ਪਿੰਡ ਮੁੰਡੀ ਬਡਿਆਲਾ ਪਿੰਡ ਸੀ ਔਰ ਉਸ ਪਿੰਡ ਦੇ ਵਿੱਚ ਬਾਬਾ ਜੀ ਰਿਹਾ ਕਰਦੇ ਸਨ। ਅਤੇ ਬਾਬਾ ਜੀ ਨੂੰ ਉਹਨਾਂ ਦੇ ਹਾਲਾਤ, ਉੱਥੋਂ ਦੇ ਵਾਕਿਆਤ ਪੁੱਛਦੇ ਹਾਂ। ਹਿਜਰਤ ਦੇ ਦੌਰਾਨ ਇਹਨਾਂ ਨਾਲ ਕੀ ਵਾਕਿਆਤ ਪੇਸ਼ ਆਏ ਔਰ ਕਿਸ ਜਿਹੜੇ ਉਹਨਾਂ ਉੱਥੇ 3-4 ਮਾਹ ਗੁਜ਼ਾਰੇ, ਕਿੰਝ ਦੇ ਗੁਜ਼ਾਰੇ। ਆਓ ਤੁਹਾਡੀ ਮੁਲਾਕਾਤ ਬਾਬਾ ਜੀ ਨਾਲ ਕਰਾਉਂਦੇ ਹਾਂ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਅਸਲਾਮ। ਬਜ਼ੁਰਗੋ, ਕੀ ਨਾਂ ਤੁਹਾਡਾ? ਮੇਰਾ ਨਾਮ ਬਸ਼ੀਰ ਅਹਿਮਦ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਆ? ਖੁਦਾ ਬਖਸ਼। ਅੱਛਾ ਜੀ, ਖੁਦਾ ਬਖਸ਼ ਤੁਹਾਡੇ ਵਾਲਦ ਦਾ ਨਾਂ। ਤੁਸੀਂ ਸ਼ੁਰੂ ਤੋਂ ਇੱਥੋਂ ਦੇ ਰਹਿਸ਼ੀ ਹੋ? ਇੱਥੋਂ ਦੇ ਰਹਿਸ਼ੀ ਜੋ ਆਬਾਦ ਹੋਈ ਹੈ ਨਾ ਰਿਆਸਤ ਜੀ, ਉਦੋਂ ਸਾਨੂੰ ਇੱਥੇ ਰਕਬੇ ਅਸੀਂ ਲਏ ਸੀ। ਅੱਛਾ, ਅਤੇ ਇਹ ਯਾਨੀ 14 ਚੱਕ ਦੇ ਹੀ? 14 ਚੱਕ ਸੀ। 14 ਚੱਕ 'ਚ ਹੀ ਤੁਸੀਂ ਰਹਿ ਰਹੇ ਹੋ ਸ਼ੁਰੂ ਤੋਂ? ਅੱਛਾ, ਅਤੇ ਇੱਥੋਂ ਤੁਸੀਂ ਇੰਡੀਆ ਵੀ ਗਏ? ਫਿਰ ਇੰਡੀਆ ਅਸੀਂ ਗਏ, ਆਪਣੇ ਰਕਬਾ ਜਿਹੜਾ ਇੰਡੀਆ ਹੀ ਸੀ ਨਾ ਸਾਡਾ, ਉਹ ਹੈ ਮੰਡ, ਕਾਂ ਅਤੇ ਸਰਕੜਾ ਵਗੈਰਾ ਆਬਾਦ ਨਹੀਂ ਸੀ। ਅਤੇ ਸਾਡਾ ਕੋਈ ਵੀ ਨਹੀਂ ਸੀ ਜ਼ਿਆਦਾ, ਮੇਰੇ ਵਾਲਦ ਸਾਹਿਬ ਅਤੇ ਨਾ ਮੇਰੇ ਚਾਚੇ ਤਾਏ, ਕਿਉਂਕਿ ਉਹਨਾਂ ਸਾਰਿਆਂ ਦੇ ਰਕਬੇ ਇੱਥੇ ਹੈਗੇ ਸੀ, ਉੱਥੇ ਜਾਂਦੇ ਨਹੀਂ ਸੀਗੇ ਉਹ ਜਾ ਕੇ। ਯਾਨੀ ਤੁਸੀਂ ਇੱਥੇ ਸੀ ਅਤੇ ਰਕਬਾ ਤੁਹਾਡਾ ਉੱਥੇ ਵੀ ਸੀ? ਉੱਥੇ ਵੀ ਹੈਗਾ ਜੀ ਸਾਡਾ। ਯਾਨੀ ਪਹਿਲੋਂ ਤੁਸੀਂ ਆਏ ਅਤੇ ਉੱਥੋਂ ਹੀ ਸੀ ਨਾ? ਫਿਰ ਪਹਿਲਾਂ ਉੱਥੋਂ ਆਏ, ਪਤਾ ਨਹੀਂ ਕਦੋਂ ਆਏ ਕਦੋਂ ਨਹੀਂ ਆਏ ਮੈਨੂੰ। ਅੱਛਾ, ਇਹ ਨਹੀਂ ਪਤਾ ਹੈਗਾ, ਲੇਕਿਨ ਇਹ ਵੀ ਆਏ ਉੱਥੋਂ ਸੀ, ਫਿਰ ਇੱਥੇ ਆਬਾਦ ਸੀ ਔਰ ਰਕਬਾ ਤੁਹਾਡਾ ਉੱਥੇ ਵੀ ਸੀ। ਉੱਥੇ ਉਦੋਂ ਫਿਰ ਕੌਣ ਵਾਹ ਰਿਹਾ ਸੀ ਜਦੋਂ ਤੁਸੀਂ ਇੱਥੇ? ਉਹ ਗੈਰ ਆਬਾਦ ਹੀ ਪਿਆ ਸੀ ਮੰਡ ਦੇ ਵਿੱਚ। ਅੱਛਾ, ਵੈਸੇ ਗੈਰ ਆਬਾਦ ਹੀ ਪਿਆ ਸੀ। ਉਹਨੂੰ ਆਬਾਦ ਕਰਨ ਵਾਸਤੇ ਇੱਕ ਨੇ ਜਾਣਾ ਸੀਗਾ ਅਤੇ ਉਹਨੇ ਖਰਚਾ ਕਰਨਾ ਸੀਗਾ। ਹੁਣ ਸਾਰੇ ਕੋਈ ਵੀ ਨਹੀਂ ਜ਼ਿਆਦਾ ਵੀ ਕਿਹੜਾ ਖਰਚਾ ਕਰੇ ਇੱਥੇ ਸਰਦਾ, ਅਤੇ ਉੱਥੇ ਜਾਂਦੇ। ਫਿਰ ਵੀ ਇਹਨਾਂ ਨੇ ਮੇਰੇ ਵਾਲਦ ਸਾਹਿਬ ਨੂੰ ਮੁਤਮੈਨ ਕਰਕੇ ਅਤੇ ਇਹਨਾਂ ਨੇ ਕਿਹਾ ਤੂੰ ਜਾ। ਤੁਹਾਡੇ ਵਾਲਦ ਸਾਹਿਬ ਹੋਰੀ ਕਿੰਨੇ ਭਾਈ ਸੀ? ਮੈਂ ਦੱਸੀ ਜਾਣਾ, ਮੇਰੇ ਵਾਲਦ ਸਾਹਿਬ ਹੋਣੀ 4 ਭਾਈ। ਅੱਛਾ, 4 ਭਾਈ ਸੀ। ਹਾਂਜੀ। ਉਹ 4 ਭਾਈਆਂ 'ਚੋਂ ਫਿਰ ਇਹ ਤੁਹਾਡੇ ਵਾਲਦ ਸਾਹਿਬ ਹੋਰੀ ਗਏ ਉੱਥੇ? ਹਾਂਜੀ। ਇਹ ਕਿਹੜੇ ਸੰਨ ਦੀ ਗੱਲ ਆ ਜਦੋਂ ਇੱਥੋਂ ਗਏ? ਸੰਨ 47 ਜੀ। ਇਹ ਸੰਨ 47 27 ਜੀ? 1947। 1947 ਜੀ? ਹਾਂਜੀ। ਅੱਛਾ, ਯਾਨੀ ਜਦੋਂ ਵੰਡਾਂ ਪਈਆਂ ਵਾ ਉਦੋਂ ਹੀ ਗਏ? ਫਿਰ ਉਦੋਂ ਗਏ ਸੀ ਕੋਈ ਚੰਦ ਮਹੀਨੇ ਪਹਿਲੇ। ਅੱਛਾ ਅੱਛਾ, ਚੰਦ ਮਹੀਨੇ ਪਹਿਲੋਂ ਗਏ ਸੀ ਵੰਡਾਂ ਪੈਣ ਤੋਂ? ਵੰਡਾਂ ਪੈਣ ਤੋਂ। ਅੱਛਾ। ਸਾਨੂੰ ਉੱਥੇ ਗਿਆ ਨੂੰ ਹੈ ਸੀ 3 ਮਹੀਨੇ ਸੀ, 3 ਜਾਂ 4 ਹੋਣਗੇ ਜਦੋਂ ਇਹ। ਅੱਛਾ, ਉੱਥੇ ਕਿਹੜੀ ਜਗ੍ਹਾ 'ਤੇ ਤੁਸੀਂ ਗਏ ਸੀ? ਉਸੇ ਸਾਡਾ ਗ੍ਰਾਮ ਸੀਗਾ ਸ਼ਹਿਰੀਆਂ ਵਾਲਾ ਵੱਜਦਾ ਸੀ। ਅੱਛਾ ਅੱਛਾ, ਸ਼ਹਿਰੀਆਂ ਵਾਲਾ। ਉੱਥੇ ਮੇਰਾ ਫੁੱਫੜ ਬੈਠਾ ਸੀਗਾ ਅਤੇ ਉਹਦੇ ਕੋਲ ਫਿਰ ਉਹਦੀ ਰਕਬਾ ਵੀ ਉਹਦਾ ਹੈਗਾ ਸੀ। ਉੱਥੇ ਗਏ ਅਸੀਂ, ਫਿਰ ਅਸੀਂ ਜਾ ਕੇ ਆਪਦੇ ਰਕਬੇ ਦੇ ਵਿੱਚ ਛੰਨਾ ਛੱਡ। ਇਹ ਕਿਹੜੀ ਤਹਿਸੀਲ 'ਚ ਆਉਂਦਾ ਵਾ ਇਹ ਸ਼ਹਿਰੀਆਂ ਵਾਲਾ? ਤਹਿਸੀਲ ਨਕੋਦਰ। ਤਹਿਸੀਲ ਨਕੋਦਰ ਵਿੱਚ। ਅੱਛਾ, ਇਹ ਨਕੋਦਰ ਵਿੱਚ ਤੁਸੀਂ ਮਤਲਬ ਗਏ ਸੀ ਸ਼ਹਿਰੀਆਂ ਵਾਲੇ ਪਿੰਡ? ਅਤੇ ਉੱਥੇ ਸ਼ਹਿਰੀਆਂ ਵਾਲਾ ਜਿਹੜਾ ਪਿੰਡ ਸੀ ਇਹ ਸਾਰਾ ਮੁਸਲਮਾਨਾਂ ਦਾ ਸੀ? ਸਾਰਾ ਮੁਸਲਮਾਨਾਂ ਦਾ ਸੀ। ਉੱਥੇ ਸਿੱਖ ਸੁੱਖ ਹੈ ਨਹੀਂ ਸੀਗੇ। ਅੱਛਾ। ਅਸੀਂ ਸਾਡੀ ਆਪ ਦੀ ਬਰਾਦਰੀ ਸਾਰੀ ਬੈਠੀ ਸੀਗੀ। ਤੁਹਾਡੀ ਆਪਣੀ ਬਰਾਦਰੀ ਸਾਰੀ ਬੈਠੀ? ਅੱਛਾ ਅੱਛਾ। ਤੁਹਾਡੀ ਉਦੋਂ ਕਿੰਨੀ ਕੁ ਉਮਰ ਹੋਣੀ? ਮੇਰੀ ਵੀ ਉਦੋਂ ਤਾਂ ਸ਼ਨਾਖਤੀ ਕਾਰਡ ਕੋਈ ਨਹੀਂ ਸੀ ਬਣਦੇ ਅਤੇ ਨਾ ਕੋਈ ਇਹੋ ਜਿਹਾ ਨਿਜ਼ਾਮ ਹੀ ਸੀ ਹੁਣ ਵਰਗਾ, ਸਮਝ ਆ ਗਈ। ਮੈਂ ਇਹ ਨਹੀਂ ਕਹਿ ਸਕਦਾ ਵੀ ਮੇਰੀ ਇੰਨੀ ਉਮਰ ਸੀ। ਯਾਨੀ ਅੰਦਾਜ਼ਨ ਮਤਲਬ ਤੁਸੀਂ ਇਹ ਆ ਵੀ ਮੈਨੂੰ ਜੇ ਇਹਨੇ ਆਪਣੀ ਹੋਸ਼ ਹਵਾਸ ਦੇ ਲਿਹਾਜ਼ ਨਾਲ ਬਈ ਉਹ ਤੁਸੀਂ ਹਿਸਾਬ ਲਾ ਲਓ ਵੀ ਇਹਦੀ ਕਿੰਨੀ ਉਮਰ ਹੋਊਗੀ। 8-10 ਸਾਲ ਤਾਂ ਹੋਏਗੀ ਨਾ ਜੀ? ਬਲਕਿ ਬਹੁਤੀ ਹੋਊਗੀ। 12 ਸਾਲ 15 ਸਾਲ ਇਹਦੇ ਰਾਉਂਡ ਬਹੁਤ। ਕਿਉਂਕਿ ਜਿੱਥੇ ਸਾਡਾ ਅਸੀਂ ਛੰਨ ਛੱਪਰੀ ਪਾਈ ਸੀ, ਡੇਰਾ ਬਣਾਇਆ ਸੀ ਨਾ, ਉੱਥੋਂ ਇੱਥੋਂ ਸਾਡੇ ਪਿੰਡੋਂ ਉਹ ਮੋੜ ਨਹੀਂ 18 ਵਾਲਾ, ਐਡੀ ਦੂਰ ਸੀਗਾ ਉਹ
ਬਲਕਿ ਟਿੱਬੇ ਜਿੰਨੀ ਦੂਰ ਸੀ। ਅਤੇ ਉੱਥੋਂ ਮੈਂ ਇਕੱਲਾ ਆਣ ਕੇ ਅਤੇ ਇੱਥੋਂ ਦਰਖਤ ਪੱਟ ਕੇ ਨਾ ਖੂਹ ਤੋਂ ਤੇ ਲਿਜਾ ਕੇ ਲਾ ਲਈਦਾ ਸੀ। ਹਾਲਾਂਕਿ ਆਜ਼ਾੜ ਸੀਗੀ ਉਹ, ਉੱਥੇ ਕਾਂ ਅਤੇ ਸੁਰਗੜਾ ਬਹੁਤ ਸੀਗਾ, ਆਜ਼ਾੜ ਹੀ ਸੀਗੀ ਉਹ। ਬਈ ਥੋੜ੍ਹਾ ਜਿਹਾ ਰਸਤਾ ਜਾਂਦਾ, ਉੱਥੋਂ ਆਣ ਕੇ ਪੱਟ ਕੇ ਮੈਂ ਉੱਥੇ ਲੈ ਜਾਂਦਾ ਸੀ। ਇੰਨਾ ਤਾਂ ਹੈ ਸੀ, ਸਮਝਿਆ ਜੀ। ਉੱਥੇ ਫਿਰ ਅਸੀਂ ਰਹੇ। ਫਿਰ ਉੱਥੋਂ 2 ਮਹੀਨੇ ਪਹਿਲਾਂ ਗੱਲਾਂ ਸੁਣਨ ਲੱਗ ਪਏ ਬਈ ਪਾਕਿਸਤਾਨ ਹਿੰਦੁਸਤਾਨ ਬਣ ਰਿਹਾ ਉੱਥੇ। ਯਾਨੀ ਫਿਰ ਤੁਸੀਂ 3-4 ਮਹੀਨੇ ਹੀ ਰਹੇ ਹੋ? ਬਸ 4 ਮਹੀਨੇ ਵੀ ਨਹੀਂ, ਅਸੀਂ ਬਸ 3 ਮਹੀਨੇ ਰਹੇ ਹਾਂ ਉੱਥੇ। ਅੱਛਾ ਅੱਛਾ। ਇਹ ਗੱਲਾਂ ਸੁਣਨ ਲੱਗ ਪਏ। ਫਿਰ ਸਾਡੇ ਉਹ ਅਸੀਂ ਰਾਤ ਨੂੰ, ਕਿਉਂਕਿ ਡੇਰੇ ਬੈਠੇ ਸੀਗੇ, ਅਸੀਂ ਰਾਤ ਨੂੰ ਫਿਰ ਜਾਗਦੇ ਜੁਗਦੇ ਰਹਿਣਾ, ਮਾਲ ਬਦਲੇ ਵੀ ਚੋਰੀ ਚਾਰੀ ਨਾ ਹੋਵੇ। ਮੱਝਾਂ ਸਾਡੇ ਕੋਲ ਹੈਗੀਆਂ 12-13। ਉਹ ਰਾਤ ਕਦੇ ਇੱਧਰ ਬੱਤੀ, ਕਦੇ ਉੱਧਰ ਬੱਤੀ, ਕਦੇ ਉੱਧਰ ਬੱਤੀ, ਕੋਈ ਗੱਲਾਂ ਉੱਡਦੀਆਂ, ਇਹ ਸੁਣਦੇ ਸੁਣਾਉਂਦੇ ਸੀਗੇ। ਆਖਰ ਫਿਰ ਇਹ ਨਾ ਮੌਕਾ ਆ ਗਿਆ। ਇਹ ਜਦੋਂ ਮੌਕਾ ਆਇਆ ਤਾਂ ਫਿਰ ਅਸੀਂ ਉੱਥੋਂ ਨਿਕਲੇ ਹਾਂ ਸਤਰਦੀਨ ਢੋਲੇ ਵਾਲੀਏ ਦੇ ਕਾਫਲੇ ਦੇ ਨਾਲ। ਇਹ ਕੀ ਨਾਂ ਦੱਸਿਆ? ਸਤਰਦੀਨ ਢੋਲੇ ਵਾਲੀਆ। ਢੋਲੇ ਵਾਲੀਆ। ਉਹਦੇ ਕਾਫਲੇ ਦੇ ਨਾਲ ਅਸੀਂ ਰਲੇ ਹਾਂ। ਉਹਦੇ ਕਾਫਲੇ ਨਾਲ ਰਲ ਕੇ ਅਸੀਂ ਆਏ ਹਾਂ। ਅੱਛਾ, ਅਸੀਂ ਇਹ ਕਾਫਲਾ ਕਾਫੀ ਲੰਬਾ ਸੀ, ਬਹੁਤ ਲੰਬਾ ਸੀ। ਇਹ ਤੁਹਾਡਾ ਪੂਰਾ ਪਿੰਡ ਹੀ ਉੱਥੋਂ ਉੱਠ ਆਇਆ ਸੀ? ਸਾਡੇ ਉਹ ਜਿੰਨੇ ਘਰ ਹੈ ਸਨ ਉਹ ਸਾਰੇ ਉੱਠੇ ਆਏ ਸੀ ਉੱਥੋਂ। ਅੱਛਾ ਅੱਛਾ। ਉੱਥੇ ਜਿਹੜੇ ਲਾਗੇ ਲਾਗੇ ਪਿੰਡ ਕੋ ਉਹਨਾਂ ਦੇ ਕੋਈ ਨਾਮ ਮਾੜੇ ਮੋਟੇ ਯਾਦ ਆ? ਉਹ ਨਲ ਦਾ ਹੈਗਾ ਸੀਗਾ ਇੱਕ ਨਾਲ ਕਬੂਆਂ ਵਾਲਾ, ਉਹ ਸਾਡੇ ਲਾਗੇ ਸੀ। ਅੱਛਾ। ਅਤੇ ਸਾਡੇ ਮਢਾਲਾ ਜਿਹੜਾ ਸੀਗਾ ਉਹ ਸਾਡੇ ਤੋਂ ਦੂਰ ਸੀ। ਅੱਛਾ। ਮਢਿਆਲਾ। ਹਾਂ। ਅੱਛਾ, ਇਹ ਦੂਰ ਸੀ? ਇਹ ਦੂਰ ਸੀ। ਅੱਛਾ। ਹਾਂ। ਅਤੇ ਸਾਨੂੰ ਆਮ ਲੈਣ ਦੇਣ ਜਾਂ ਜਾਣ ਬੁੱਝ ਜਿਹੜੀ ਹੈਗੀ ਸੀ ਉਹ ਨਲ ਵਾਲਿਆਂ ਨਾਲ ਹੀ ਸੀ, ਕਬੂਆਂ ਨਾਲ ਹੀ। ਉੱਥੇ ਉਹ ਵੀ ਮੁਸਲਮਾਨ ਸੀ? ਨਹੀਂ, ਉੱਥੇ ਸਿੱਖ ਜ਼ਿਆਦਾ ਸੀ। ਅੱਛਾ, ਉੱਥੇ ਸਿੱਖ, ਮੁਸਲਮਾਨ ਥੋੜ੍ਹੇ ਸੀਗੇ। ਹਾਂ। ਅਸੀਂ ਉੱਥੋਂ ਹੁਣ ਕਾਫਲੇ ਨਾਲ ਜਦੋਂ ਰਲ ਗਿਆ ਨਾ, ਕਾਫਲੇ ਨਾਲ ਚੱਲੇ ਆਏ। ਅਤੇ ਅੱਗੇ ਇੱਕ ਜਗ੍ਹਾ ਆਉਂਦੀ ਹੈ ਮਖੂ। ਅੱਛਾ। ਉੱਥੇ ਆਏ ਹਾਂ ਅਤੇ ਉੱਥੇ ਇਹਨਾਂ ਨੇ ਅੱਗੇ ਕੋਈ ਨਹਿਰ ਸੀਗੀ, ਉਹ ਸੜਕ ਕੱਚੀ ਸੜਕ ਸੀ, ਉਹਦੇ ਅੱਗੇ ਕੋਈ ਨਹਿਰ ਸੀ ਗੁਜ਼ਰ ਰਹੀ ਹੈ। ਉਸ ਨਹਿਰ ਦੇ ਪੁਲ ਦੇ ਉੱਤੇ ਇਹਨਾਂ ਇੰਡੀਆ ਵਾਲਿਆਂ ਨੇ, ਪੁਲਿਸ ਵਾਲਿਆਂ ਨੇ, ਥਾਣੇਦਾਰ ਪੁਲਿਸ ਵਗੈਰਾ, ਇਹਨਾਂ ਨੇ ਨਾਕਾ ਲਾਇਆ ਸੀ। ਅਤੇ ਉਹ ਪਿੱਛੇ ਜਿਹੜੇ ਨਹਿਰ ਦੇ ਪੁਲ ਦੇ ਪਿੱਛੇ ਮੁੰਜੀ ਲਾਈ ਸੀ, ਬਹੁਤ ਤਗੜੀ ਮੁੰਜੀ ਸੀ, ਵਿੱਚ ਪਾਣੀ ਖੜਾ ਸੀ। ਉਹਦੇ ਵਿੱਚ ਆਣ ਕੇ ਸਾਨੂੰ ਰੋਕ ਦਿੱਤਾ ਇਹਨਾਂ ਨੇ ਕਾਫਲਾ। ਉੱਥੋਂ ਇੱਕ ਬੰਦਾ ਜਾਂਦਾ ਸੀ ਪੁਲ ਦੇ ਉੱਤੇ, ਤਲਾਸ਼ੀ ਲਈਦੇ ਸੀ ਅਤੇ ਲੈ ਕੇ ਅੱਗੇ ਕੱਢ ਦਿੰਦੇ, ਜਿਹੜੀ ਕੋਈ ਸ਼ੈ ਹੋਵੇ ਉਹ ਲੈ ਲੈਂਦੇ ਸੀ, ਅੱਗੇ ਕੱਢ ਦਿੰਦੇ ਸੀ। ਅੱਗੇ ਚੂੜੇ ਬੈਠੇ ਸੀ, ਉਹਨੂੰ ਕਤਲ ਕਰ ਦਿੰਦੇ ਸੀ। ਇਹ ਨਿਜ਼ਾਮ ਚੱਲਦਾ ਰਿਹਾ ਅਤੇ ਕੋਈ ਬਸ ਨਾ ਕੋਈ ਥੋੜ੍ਹਾ ਚਿਰ ਹੀ ਚੱਲੇ, ਥੋੜ੍ਹੇ ਘੰਟੇ ਹੀ, ਅਤੇ ਆਰਮੀ ਚਲੀ ਗਈ। ਪਹਿਲੇ ਜਹਾਜ਼ ਆਇਆ, ਉਹਨੇ ਸਾਡੇ ਉੱਤੇ ਚੱਕਰ ਗੇੜਾ ਮਾਰਿਆ। ਅਸੀਂ ਵਧੇਰੇ ਫਿਕਰਮੰਦ ਹੋ ਗਏ ਬਈ ਹੁਣ ਅੱਗੇ ਤੋਂ ਨਹੀਂ ਬਾਜੀ ਜਾਂਦੇ, ਹੁਣ ਨਹੀਂ ਬਾਜਦੇ। ਉਹ ਜਹਾਜ਼ ਚਲਾ ਗਿਆ ਅਤੇ ਆਰਮੀ ਚਲੀ ਗਈ, ਗੱਡੀਆਂ ਚਲੀਆਂ ਗਈਆਂ। ਫਿਰ ਲੋਕ ਬਹੁਤ ਫਿਕਰਮੰਦ ਹੋ ਗਏ ਵੀ ਹੁਣ ਬਿਲਕੁਲ ਨਹੀਂ ਬਚ ਸਕਦੇ। ਉਹਨਾਂ ਦੇ ਵਿੱਚ ਇੱਕ ਸਾਡਾ ਚੱਕਾ ਦਾ ਮੁੰਡਾ ਭਰਤੀ ਹੋਇਆ ਸੀ। ਉਹਨੇ ਫਿਰ ਜੀਪ ਦੇ ਉੱਤੇ ਖੜ੍ਹੇ ਹੋ ਕੇ ਉਹਨੇ ਐਲਾਨ ਕੀਤਾ ਮੈਂ ਫਲਾਣੇ ਦਾ ਪੁੱਤਰ ਹਾਂ ਅਤੇ ਫਲਾਣੇ ਚੱਕ ਲਾਂ, ਫਿਕਰ ਨਾ ਕਰੋ, ਹੁਣ ਅਸੀਂ ਤੁਹਾਨੂੰ ਹੁਣ ਤਹਫ਼ੁਜ਼ ਦਿਆਂਗੇ। ਉਹਨਾਂ ਨੇ ਫਿਰ ਉਹ ਪੁਲਿਸ ਵਾਲਿਆਂ ਨੇ ਫੜਿਆ, ਥਾਣੇਦਾਰ ਨੇ ਫੜਿਆ, ਉਹਨਾਂ ਦਾ ਬੇੜਾ ਗਰਕ ਕੀਤਾ ਉਧਰ, ਅਤੇ ਸਾਨੂੰ ਪਿਛਾਂਹ ਹਟਾ ਕੇ ਅਤੇ ਇੱਕ ਉੱਚੀ ਜਿਹੀ ਜਗ੍ਹਾ ਸੀ ਉੱਥੇ ਰਾਤ ਪਾ ਲਿਆ। ਰਾਤ ਨੂੰ ਇਹ ਸੀਗਾ, ਰਾਤ ਨੂੰ ਐਲਾਨ ਹੁੰਦੇ ਸੀਗੇ ਵੀ ਫਲਾਣੇ ਚੱਕ ਦਾ, ਫਲਾਣੇ ਚੱਕਾਂ ਦਾ ਕੋਈ ਬੰਦਾ, ਝੰਡੇ ਹੁੰਦੇ ਸੀਗੇ। ਇੱਕ ਆਦਮੀ ਦੇ ਕੋਲ ਵਾਸ ਦੇ ਉੱਤੇ ਝੰਡਾ ਬੱਧਾ ਅਤੇ ਉਹਨੇ ਮੋਢੇ 'ਤੇ ਚੱਕਿਆ ਹੁੰਦਾ ਸੀ, ਝੰਡਾ ਰੱਖਿਆ, ਵਾਸ ਰੱਖਿਆ ਹੁੰਦਾ ਸੀ। ਉਸ ਝੰਡੇ ਨੂੰ ਵੇਖ ਕੇ ਅਸੀਂ ਰਲਦੇ ਜਾਂਦੇ ਸੀ। ਅਤੇ ਉਹ ਫਿਰ ਰਾਤ ਨੂੰ ਜਦੋਂ ਬਹਿੰਦੇ ਸੀ ਬੰਦੇ, ਫਿਰ ਜਿਹੜੇ ਪਛੜੇ ਹੁੰਦੇ ਸੀ ਉਹਨੂੰ ਐਲਾਨ ਕਰਕੇ ਸਾਰੇ ਇਕੱਠੇ ਹੋ ਜਾਂਦੇ ਸੀ। ਉੱਥੋਂ ਫਿਰ ਸਾਨੂੰ ਆਰਮੀ ਨੇ ਉੱਥੋਂ ਹੱਕਿਆ। ਉਸ ਮਖੂ ਥਾਣਾ ਸੀ, ਉਹ ਮਖੂ ਥਾਣੇ ਦੇ ਕੋਲ ਦੀ ਲਗਾਇਆ ਅਤੇ ਉਹਦੇ ਨਾਲ ਜਿਹੜੀਆਂ ਬੈਰਗਾਂ ਸੀ ਉਹਨਾਂ ਦੇ ਉੱਤੇ ਸਿੱਖ ਪਏ ਸੀ ਅਤੇ ਰਾਈਫਲਾਂ ਦਿਸਦੀਆਂ ਸੀ ਸਾਨੂੰ। ਲੇਕਿਨ ਆਰਮੀ ਵਾਲੇ ਸਾਡੇ ਅਦਾਲੇ ਪਦਾਲੇ ਉਹਨਾਂ ਨੇ ਚੱਕਰ ਬੱਧਾ ਸੀ। ਨਾਲੇ ਉਹਨਾਂ ਦਾ ਐਲਾਨ ਸੀ ਵੀ ਹੋਰ ਕੋਈ ਜਾਨਵਰ ਨਾ ਫੜਿਆ, ਘੋੜੀ ਫੜ ਲਿਆ ਜੇ। ਬਸ ਇਸੇ ਤਰ੍ਹਾਂ ਫਿਰ ਅਸੀਂ ਕਸੂਰ ਆ ਗਏ ਅਤੇ ਕਸੂਰ ਫਿਰ ਇੱਥੇ ਆਣ ਕੇ ਆਟਾ ਉਟਾ ਸਾਨੂੰ ਮਿਲਣ ਲੱਗ ਪਿਆ। ਉਹ ਰੇਡੀਓ ਤਾਂ ਹੈ ਕੋਈ ਨਹੀਂ। ਅਸੀਂ ਕਹਿੰਦੇ ਹੁੰਦੇ ਸੀ ਵੀ
ਕਈ ਅਸੀਂ ਰੇਡੀਓ ਇੰਨੀ ਆਏ ਕਾਲ ਕਈ ਅਸੀਂ ਕਹਿੰਦੇ ਰੇਡੀਓ ਪਤਾ ਨਹੀਂ ਕਿਹੜਾ ਜਾਨਵਰ ਆ, ਕੀ ਸ਼ੈ ਆ, ਉਹ ਕਿੱਦਾਂ ਬੋਲਦਾ। ਇਸ ਕਸੂਰ ਆਣ ਵੇਖਿਆ ਰੇਡੀਓ, ਪਤਾ ਹੀ ਨਹੀਂ ਸੀ ਨਾ ਵੀ ਰੇਡੀਓ ਹੁੰਦੀ ਕੀ ਸ਼ੈ। ਪਤਾ ਨਹੀਂ, ਹੈ ਹੀ ਨਹੀਂ ਸੀ ਰੇਡੀਓ ਦਾ। ਜੋ ਤੁਸੀਂ ਉੱਥੋਂ ਚੱਲੇ ਸੀ, ਅੱਛਾ, ਉੱਥੋਂ ਕਾਫਲੇ ਦੇ ਮਤਲਬ ਜਿਹੜਾ ਪਿੰਡ ਸੀ ਉਹ ਕੀ ਸੂਰਤ ਹਾਲ, ਸਾਰਾ ਪਿੰਡ ਹੀ ਉੱਠ ਆਇਆ ਸੀ ਜਾਂ ਸਿਰਫ ਕੁਛ ਚੰਦ ਇੱਕ ਘਰ ਆਏ ਸੀ, ਜਾਂ ਕੀ ਸੂਰਤ ਹਾਲ ਸੀ? ਅਸੀਂ ਸਾਡੇ ਵਿੱਚੋਂ ਇੱਕ ਘਰ ਰਹਿ ਗਿਆ ਸੀ, ਇੱਕ ਜਾਂ ਦੋ ਲਾ ਲਓ, ਨੰਬਰਦਾਰ ਸੀ ਉਹ। ਕੀ ਨਾਂ ਸੀ ਉਹਦਾ? ਕਰਮ ਬਖਸ਼ ਧਾੜੀਵਾਲ। ਉਹ ਰਹਿ ਗਿਆ ਸੀ। ਉਹ ਸਾਡੇ ਕਹਿਣ ਦੇ ਬਾਵਜੂਦ ਉਹ ਸਿੱਖ ਜਿਹੜੇ ਸੀ ਨਾ ਰਾਤ, ਉਹ ਸਿੱਖ ਮਿੰਨਤਾਂ ਤਰਲੇ ਕਰਦੇ ਰਹਿੰਦੇ ਸੀ ਕਿਹੜਾ ਪਾਕਿਸਤਾਨ ਆ, ਕਿਹੜਾ ਹਿੰਦੁਸਤਾਨ ਆ, ਜਾਇਦਾਦਾਂ ਕਦੇ ਕਿਸੇ ਨੇ ਛੱਡੀਆਂ। ਤੇ ਉਦੋਂ ਤੇ ਫਿਰ ਬੜਾ ਯਾਰਾਨਾ ਸੀ ਉਹਨਾਂ ਦਾ ਇਹ ਮੁਸਲਮਾਨਾਂ ਦੇ ਨਾਲ। ਜਨਾਨਾ ਤਾਂ ਸਿੱਖਾਂ ਦਾ ਹੈਗਾ ਸੀ, ਜਨਾਨਾ ਕਿਵੇਂ ਜਨਾਨੇ ਬਗੈਰ ਤਾਂ ਨਹੀਂ ਸੀ ਨਾ ਰਹਿਣ ਦਾ। ਉਹ ਫਿਰ ਰਹਿ ਗਿਆ ਸੀਗਾ ਤੇ ਅਸੀਂ ਤਕਰੀਬਨ ਸਾਰੇ ਆ ਗਏ ਸੀ। ਉਹਨੂੰ ਉਹਨਾਂ ਸਿੱਖਾਂ ਹੀ ਨਹੀਂ ਸੀ ਆਉਣ ਦਿੱਤਾ। ਉਹਨਾਂ ਸਿੱਖਾਂ ਹੀ ਨਹੀਂ ਸੀ ਆਉਣ ਦਿੱਤਾ। ਬਾਅਦ ਦੇ ਵਿੱਚ ਅਸੀਂ ਸੁਣਿਆ ਸੀਗਾ ਵੀ ਉਹ ਫਿਰ ਉਹ ਛੱਡਣ ਆਏ ਔਰ ਕਸੂਰ ਤੋਂ ਕੁਝ ਥੋੜ੍ਹਾ ਦੂਰ ਛੱਡ ਕੇ ਮੁੜ ਗਏ, ਅੱਗੋਂ ਫਿਰ ਸਿੱਖ ਪਏ ਤੇ ਉਹਨਾਂ ਨੇ ਕਤਲ ਕਰ ਦਿੱਤਾ। ਅੱਛਾ, ਉਹਨੂੰ ਫਿਰ ਉਹ ਜਿਹੜਾ ਲੰਬੜਦਾਰ ਸੀ ਕਤਲ ਹੋ ਗਿਆ ਸੀ। ਇਹ ਜਿਹੜੇ ਲਾਗੇ ਪਿੰਡ ਤੁਸੀਂ ਦੱਸੇ ਸੀ, ਇਹਨਾਂ ਪਿੰਡਾਂ ਦੇ ਵਿੱਚ ਕੋਈ ਹੈ ਸੀ ਜਾਣ ਆਉਣ, ਕੋਈ ਵਾਕਫੀਅਤ ਵਾਲਾ, ਕੋਈ ਸਿੱਖ ਉੱਥੇ ਕੋਈ? ਬਈ ਇਹਨਾਂ ਦੇ ਵਿੱਚ ਜਿਹੜਾ ਮੈਂ ਤੈਨੂੰ ਦੱਸਿਆ ਵੀ ਉਹ ਆਉਂਦਾ ਸੀਗਾ ਸਿੱਖ ਇੱਕ ਆਉਂਦਾ ਸੀ, ਉਹਦਾ ਮੈਨੂੰ ਨਾਂ ਨਹੀਂ ਯਾਦ ਹੁਣ, ਇਹਦਾ ਨਲ ਦਾ। ਨਲ ਦਾ। ਹਾਂ, ਉਹ ਸਾਡੇ ਕੋਲ ਮੱਝਾਂ ਤੇ ਮੱਝਾਂ ਲੱਗਿਆ ਸੀ। ਉਹਨੇ ਕਿਹਾ ਤੁਹਾਡੇ ਕੋਲ ਜਾਣੀਆਂ ਕੋਈ ਨਹੀਂ, ਇਹ ਤੁਹਾਡੇ ਕੋਲ ਪਾਕਿਸਤਾਨ ਨੂੰ ਪੜਾਉਣੀਆਂ ਨਹੀਂ, ਉਹ ਪੜ੍ਹਨੀਆਂ ਨਹੀਂ ਗਈਆਂ ਅਤੇ ਕਿਸੇ ਦੇ ਕੰਮ ਆਉਣਗੀਆਂ, ਆਪਾਂ ਰਲ ਬਸੇ ਹਾਂ, ਜੇ ਤੁਸੀਂ ਮੈਨੂੰ ਦੇ ਦਿਓ। ਅਸੀਂ ਉਹਨਾਂ ਨੂੰ ਦੇ ਦਿੱਤੀਆਂ, ਫਿਰ ਉਹ ਆ ਕੇ ਲੈ ਲਿਆ। ਰਕਬਾ ਵੀ ਤੁਹਾਡਾ ਉਹਨਾਂ ਲੈ ਲਿਆ? ਰਕਬਾ ਨੂੰ ਉਹਨਾਂ ਨੇ ਰਕਬਾ ਜਦੋਂ ਅਸੀਂ ਆਪ ਆ ਗਏ, ਰਕਬਾ ਸਿਰ ਤੇ ਚੱਕ ਲੈਣਾ ਸੀ। ਹਾਂ, ਰਕਬਾ ਤੇ ਫਿਰ ਨਹੀਂ ਸੀ ਲਿਆ ਸਕਦੇ। ਤੇ ਘਰ ਦਾ ਸਮਾਨ ਸਮੂਨ ਘਰ ਦਾ ਸਮਾਨ ਸਮੂਨ ਕੋਈ ਨਹੀਂ, ਜਾਨਾ ਲੈ ਕੇ ਨਿਕਲੇ ਸੀ। ਅੱਛਾ, ਹਰ ਸ਼ੈ ਉੱਥੇ ਛੱਡ ਆਏ? ਸ਼ੈ ਉੱਥੇ ਛੱਡਿਆ। ਫਿਰ ਇੱਥੇ ਆ ਗਏ ਕਸੂਰ। ਤੁਹਾਡੇ ਵਾਲਦ ਸਾਹਿਬ ਸੀ ਨਾਲ, ਤੁਸੀਂ ਸਾਰੇ ਭਾਈ ਸੀ, ਸਾਰੇ ਨਾਲ? ਦੋ ਭਾਈਆਂ ਸੀ, ਦੋ ਭਾਈ ਸੀ ਬਸ। ਅੱਛਾ, ਵਾਲਦ ਸਾਹਿਬ ਸੀ, ਦੋ ਭਾਈ ਸੀ, ਵਾਲਦਾ ਸਾਹਿਬ। ਅੱਛਾ, ਭੈਣਾਂ ਸੀ। ਅੱਛਾ, ਇੱਥੇ ਕਸੂਰ ਆ ਗਿਆ। ਤੇ ਕਸੂਰ ਆਣ ਕੇ ਫਿਰ ਗੱਡੀਆਂ ਦੀ ਹਾਲਤ ਮੈਂ ਤੁਹਾਨੂੰ ਦੱਸੀ ਪਹਿਲੇ ਵੀ ਆਹ ਹਾਲਤ ਸੀ। ਉੱਤੋਂ ਵਿੱਚੋਂ ਭਰੀਆਂ, ਦਰਮਿਆਨ ਦੇ ਵਿੱਚੋਂ ਵੀ ਉਹ ਡੱਬੇ ਜਿਹੜੇ ਹੁੰਦੇ ਆ ਹੁੰਦਾ, ਉਹ ਵੀ ਭਰੇ ਹੋਣੇ। ਇੱਥੋਂ ਵੀ ਮੇਰੇ ਵਾਲਦ ਸਾਹਿਬ ਅਤੇ ਮੇਰਾ ਵੱਡਾ ਭਾਈ ਜਿਹੜਾ ਨਾ, ਉਹ ਉੱਥੋਂ ਚੜ੍ਹ ਗਿਆ ਆਪਣੀ ਹਿੰਮਤ ਨਾਲ, ਬਸ ਕੋਈ ਪਤਾ ਨਹੀਂ ਸੀ ਲੱਗਦਾ। ਉਹ ਚੜ੍ਹ ਕੇ ਚੀਚਾ ਵਦਨੀ ਆ ਗਏ। ਚੀਚਾ ਵਦਨੀ ਉਰਲੇ ਪਾਸੇ 109 ਚੱਕ ਹੈ, ਉੱਥੇ ਮੇਰਾ ਤਾਇਆ ਬੈਠਾ ਸੀ। ਪਹਿਲੀ ਰਿਹਾਇਸ਼ ਸਾਡੀ ਉੱਥੇ ਹੁੰਦੀ ਸੀਗੀ, ਚੀਚਾ ਵਦਨੀ ਨੂੰ। ਇੱਥੇ ਆਣ ਕੇ ਅਸੀਂ ਇਹ ਰਕਬੇ ਜਿਹੜੇ ਪਵਾਏ ਸੀਗੇ। ਉਹ ਫਿਰ ਉਹ ਚਲੇ ਗਏ 109 'ਚ। ਉੱਥੇ ਜਾ ਕੇ ਪਤਾ ਕੀਤਾ ਤੇ ਉਹਨਾਂ ਨੇ ਕਿਹਾ ਵੀ ਉਹ ਤਾਂ ਨਹੀਂ ਆਏ। ਅਸੀਂ ਰਹਿ ਗਏ ਫਿਰ ਪਿੱਛੇ, ਇੱਕ ਮੈਂ, ਦੋ ਮੇਰੀਆਂ ਭੈਣਾਂ, ਇੱਕ ਮੇਰੀ ਵਾਲਦਾ। ਅਸੀਂ ਸਾਡਾ ਉੱਥੋਂ ਫਿਰ ਥੋੜ੍ਹਾ ਜਿਹਾ ਸਾਨੂੰ ਗੁੰਜਾਇਸ਼ ਮਿਲੀ ਅਤੇ ਉੱਥੋਂ ਅਸੀਂ ਆ ਗਏ ਸਾਹੀਵਾਲ ਅਸੀਂ ਆ ਗਏ। ਅਤੇ ਮੇਰੀ ਵਾਲਦਾ ਬਿਮਾਰ ਹੋ ਗਈ, ਅਸੀਂ ਹਸਪਤਾਲ ਲੈ ਗਏ ਹਾਂ। ਉਹ ਡਾਕੀ ਦੀ ਬਿਮਾਰੀ ਬਹੁਤ ਸੀ। ਹਸਪਤਾਲ ਦੇ ਵਿੱਚ ਅਸੀਂ ਗਏ ਹਾਂ ਅਤੇ ਇਵੇਂ ਸੀ ਵੀ ਬੰਦੇ ਜਿਹੜੇ ਨੇ ਮਰੇ ਪਏ, ਕੋਈ ਨਾਲੀਆਂ 'ਚ ਪਏ, ਕੋਈ ਕਿਧਰੇ ਪਏ ਅਤੇ ਬਹੁਤ ਬਿਮਾਰੀ, ਡਾਕੀ ਦੀ ਬਿਮਾਰੀ ਸੀ। 8 ਪੈਰ ਪਤਾ ਨਹੀਂ ਸੀ ਕੱਢਦਾ। ਅਤੇ ਜਿਹੜੇ ਬੰਦੇ ਸੀ ਨਾ ਪਾਸਿਆਂ ਦੇ ਆਬਾਦੀ ਦੇ, ਉਹ ਸ਼ੱਕਰ ਅਤੇ ਨਿੰਬੂ ਅਤੇ ਗੰਢੇ ਇਹ ਲੈ ਕੇ ਵੱਡੀਆਂ ਟਰੇਵਾਂ ਦੇ ਵਿੱਚ ਅਤੇ ਉਹ ਦਿੰਦੇ ਸੀ ਮਰੀਜ਼ਾਂ ਨੂੰ, ਅਤੇ ਜਿਹੜੇ ਹੈਗੇ ਸੀ ਉੱਥੇ ਉਹਨਾਂ ਨੂੰ। ਅਤੇ ਉਸ ਮਰਜ਼ ਨਾਲ ਨਹਾਉਣ ਨਾਲ ਕਾਫੀ ਫਰਕ ਪੈਂਦਾ ਸੀ। ਅਸੀਂ ਉਹ ਨਾਲ ਕਹਿੰਦੇ ਫਿਰ ਵਾਲਦਾ ਨਹਾਉਂਦੇ ਨੂੰ ਮੇਰਾ, ਲੇਕਿਨ ਉਹ ਬਿਹਤਰੀ ਤਾਂ ਨਾ ਆਈ ਅਤੇ ਦੇਰ ਪੈ ਗਈ। ਉਹ ਸਾਨੂੰ ਜਦੋਂ ਆਣ ਕੇ ਕਿਸੇ ਨੇ ਪੁੱਛਣਾ ਕਿੰਨੇ ਦਿਨ ਹੋ ਗਏ, ਅਸੀਂ ਕਹਿਣਾ 3 ਕੁ ਦਿਨ ਹੋ ਗਏ। ਉਹਨੇ ਕਿਹਾ ਫਿਰ ਬਚ ਗਈ। ਕਿਉਂ 8 ਪੈਰ ਮਤਲਬ ਬਚਦਾ ਨਹੀਂ, 6 ਪੈਰੀ ਬੰਦਾ ਟੁੱਟ ਜਾਂਦਾ ਸੀ। ਉੱਥੋਂ ਫਿਰ ਅਸੀਂ ਚੜ੍ਹੇ ਅਤੇ ਅਸੀਂ ਫਿਰ ਇੱਥੇ ਚੀਚਾ ਵਦਨੀ ਆ ਗਏ ਅਤੇ ਚੀਚਾ ਵਦਨੀ ਇਹ ਨਿੱਤ ਜਾ ਕੇ ਵੇਚਦੇ ਸੀ ਮੇਰੇ ਵਾਲਦ ਸਾਹਿਬ ਅਤੇ ਮੇਰਾ ਭਾਈ ਬਈ ਆਏ ਕਿ ਨਹੀਂ। ਇਹਨਾਂ ਨੂੰ ਪਤਾ ਲੱਗਾ, ਫਿਰ ਇੱਥੇ ਚੀਚਾ ਵਦਨੀ ਉਤਾਏ ਦਾ ਗੱਡਾ ਲਿਆ ਕੇ ਸਾਨੂੰ ਲੈ ਆਉਂਦਾ। ਅਸੀਂ ਫਿਰ 9 'ਚ ਆ ਗਏ। 9 ਦੇ ਵਿੱਚੋਂ ਫਿਰ ਸਾਨੂੰ ਅਸੀਂ ਆ ਗਏ 13 'ਚ, 13 ਮਾੜੀ ਕਸਵਾ ਦੇ ਕੋਲ। ਉੱਥੇ ਸਾਨੂੰ ਰਕਬਾ ਪੈ ਗਿਆ ਕੋਈ 7 ਕਿੱਲੇ ਪਨਾਹਗੀਰੀ ਦਾ, ਮਾਜਰੀ ਦਾ ਲੱਭ ਗਿਆ। ਅਤੇ ਗਲਬਨ ਜਿਹੜੇ ਹੱਥ ਜੀ ਅਸੀਂ ਆਏ ਲੁਹਾਰਾ ਸੀ, ਕਿਉਂਕਿ ਉੱਥੇ 700 ਬੜੇ ਪਏ ਸੀ। ਉੱਥੇ ਫਿਰ ਅਸੀਂ ਰਹੇ ਸਾਲ
ਉੱਥੋਂ ਵੀ ਐਵੇਂ ਲੋਕ ਜਿਹੜੇ ਇਧਰੋਂ ਉੱਥੇ ਦੇ ਰਹਿੰਦੇ ਹੋਣੇ ਉਹ ਇੱਧਰ ਨੂੰ ਆਏ ਹੋਣੇ ਆ ਆਪਣਾ ਚੜ੍ਹਦੇ ਪੰਜਾਬ ਵੱਲ ਗਏ ਹੋਣੇ। ਜਿਹੜੇ ਇੱਥੋਂ ਦੇ ਇੰਡੀਆ ਦੇ ਲੋਕ ਸੀ ਨਾ, ਜਿਹੜੇ ਸਿੱਖ ਸੀ, ਹਿੰਦੂ ਸੀ, ਉਹਨਾਂ ਨੇ ਛੱਡ ਕੇ ਜਗ੍ਹਾ ਖਾਲੀ ਕਰ ਜਾਣੀ ਸੀ ਨਾ, ਅਤੇ ਇੱਥੇ ਫਿਰ ਮੁਸਲਮਾਨ ਆ ਜਾਂਦੇ ਸੀ। ਅਜੇ ਸਾਲ ਕੁ ਉੱਥੋਂ ਰਹਿਣ ਤੋਂ ਬਾਅਦ ਫਿਰ ਅਸੀਂ ਅਮੂਮਨ ਬਿਮਾਰ ਹੀ ਸਾਰੇ ਭੈਣ ਭਰਾ ਰਹਿੰਦੇ ਸੀ, ਉਦਾਸੇ ਸੀ, ਬਸ ਕੋਈ ਹਾਲ ਨਹੀਂ ਸੀ। ਅਤੇ ਉਦੋਂ ਇਹ ਹੁੰਦੀ ਸੀ ਵੀ ਫਿਰ ਤਲਾਸ਼ੀ ਸ਼ੁਰੂ ਹੋ ਗਈ, ਜਿਹੜੇ ਉੱਥੋਂ ਦੇ ਵਸੀਲੇ ਸੀ ਉਹਨਾਂ ਦੀ, ਇਹਨਾਂ ਨੇ ਸਿੱਖਾਂ ਦਾ ਮਾਲ ਚੁਰਾਇਆ, ਚੱਕਿਆ, ਅਤੇ ਇਹ ਹੁੰਦੀ ਰਹੀ। ਉੱਥੋਂ ਫਿਰ ਅਸੀਂ ਕੌਣ ਲੈਂਦੇ ਸੀ? ਗੌਰਮੈਂਟ ਹੀ ਲੈਂਦੀ ਸੀ ਵੀ ਇਹਨਾਂ ਸਿੱਖਾਂ ਦਾ ਮਾਲ ਤਾਂ ਨਹੀਂ ਚੁੱਕਿਆ? ਨਹੀਂ, ਸਿੱਖਾਂ ਦਾ ਮਾਲ ਜਿਹੜਾ ਹੈ, ਵੱਡੇ ਵੱਡੇ ਬੰਦੇ ਜਿਹੜੇ ਸੀ ਨਾ, ਉਹਨਾਂ ਦਾ ਮਾਲ ਉਹਨਾਂ ਨੇ ਚੱਕ ਕੇ ਲੁੱਟ ਕੇ ਲੈ ਆਉਂਦਾ ਸੀ ਆਪਦੇ ਘਰਾਂ 'ਚ, ਅਤੇ ਉਹਨਾਂ ਦੀ ਤਲਾਸ਼ੀ ਹੁੰਦੀ ਸੀਗੀ। ਹਾਂ, ਅੱਛਾ, ਉੱਥੋਂ ਫਿਰ ਜਦੋਂ ਸਾਡਾ ਨਾ ਹੀ ਦਿਲ ਲੱਗਾ ਨਾ, ਅਤੇ ਫਿਰ ਸਾਡੇ ਵਾਲਦ ਸਾਹਿਬ ਗੱਡਾ ਜੋੜ ਕੇ ਬਾਦਾ, ਅਤੇ ਉੱਥੋਂ ਸਮਾਨ ਰੱਖਿਆ, ਸਾਨੂੰ ਨਾਲ ਲਿਆ, ਅਤੇ ਇੱਥੇ ਆ ਗਏ। ਇੱਥੇ ਸਾਡਾ ਰਕਬਾ ਜਿਹੜਾ ਸੀ ਉਹ ਠੇਕੇ ਦਿੱਤਾ ਸੀ। ਠੇਕੇਦਾਰ ਨੇ ਕਿਹਾ ਵੀ ਮੈਂ ਛੱਡਿਆ ਅਤੇ ਤੁਸੀਂ ਆਪਦਾ ਵਾਹ ਬੀਜੋ। ਇੱਥੇ ਆਣ ਕੇ ਹੋਇਆ ਸੀ ਮੱਕੀ ਸ਼ੱਕੀ ਬੀਜੀ, ਇੱਥੇ ਰਹਿਣ ਲੱਗ ਪਏ। ਫਿਰ ਸਾਡਾ ਇਹ ਹਵਾਈ ਗਾਉਂ ਸੀ, ਸਾਡੀ ਸਿਹਤ ਵੀ ਬਦਲ ਆਈ ਅਤੇ ਠੀਕ ਠਾਕ ਹੋ ਗਿਆ, ਅਤੇ ਅੱਜ ਫਿਰ ਮੁੜ ਕੇ ਸੇਮ ਆ ਗਈ। ਅੱਛਾ, ਇਹ ਉੱਥੇ ਜਿਹੜਾ ਤੁਸੀਂ ਉੱਥੋਂ ਜਦੋਂ ਆਏ ਜੇ, ਉੱਥੇ ਬਾਕੀ ਤੁਹਾਡੇ ਰਿਸ਼ਤੇਦਾਰ ਵੀ ਸਾਰੇ ਫਿਰ ਆ ਗਏ ਹੋਣੇ ਨਾਲ ਹੀ? ਆ ਗਏ ਸਾਰੇ, ਉੱਥੇ ਸਾਡਾ ਕੋਈ ਨਹੀਂ ਸੀ। ਨਾ, ਸਾਡਾ ਕੋਈ ਨਹੀਂ ਰਹਿ ਗਿਆ ਉੱਥੇ। ਅੱਛਾ, ਸਾਰੇ ਹੀ ਤੁਸੀਂ ਮਤਲਬ ਆ ਗਏ ਸੀ? ਹਾਂ, ਉਹ ਸਟੇਸ਼ਨ ਸੀ ਸਾਡਾ ਗਿੱਦੜਵੰਡੀ। ਅੱਛਾ, ਉਹ ਸਟੇਸ਼ਨ ਗਿੱਦੜਵੰਡੀ ਸੀ, ਜਿੱਥੇ ਆ ਕੇ ਉਤਰੇ ਸੀ। ਇੱਥੋਂ ਅਸੀਂ ਗਏ ਹਾਂ ਨਾ, ਬਗਲਾ ਫਾਜ਼ਿਲਕਾ, ਅਮਰੂਕੇ ਤੋਂ ਅੱਗੇ, ਬਾਵਾਨਗਰ ਤੋਂ ਅੱਗੇ, ਵੰਚਨਾਬਾਦ ਤੋਂ ਅੱਗੇ, ਅਤੇ ਇਸ ਰਸਤੇ ਅਸੀਂ ਗਏ ਹਾਂ। ਫਿਰ ਅਸੀਂ ਗਏ ਆ ਕੇ ਗਿੱਦੜਵੰਡੀ ਜਾ ਕੇ ਉਤਰੇ ਹਾਂ ਅਸੀਂ। ਹਾਂ, ਉੱਥੋਂ ਫਿਰ ਅਸੀਂ ਆਪਦੇ ਚੱਕ ਗ੍ਰਾਂ ਚਲੇ ਗਏ। ਉੱਥੇ ਫਿਰ ਤੁਸੀਂ ਆਪਣੇ ਪਿੰਡ ਗਏ ਆ। ਉਹ ਪਿੰਡ ਦਾ ਕਿਵੇਂ ਦਾ ਸਿਸਟਮ ਹੁੰਦਾ ਸੀ, ਜਿਵੇਂ ਇੱਥੇ ਆਪਣੇ ਪਿੰਡ ਦੇ ਸਿਸਟਮ ਹੈਗੇ ਆ ਲੰਬੜਦਾਰ? ਤੇ ਨਹੀਂ, ਉਹ ਐਡਾ ਪਿੰਡ ਵੀ ਵੱਡਾ ਨਹੀਂ ਸੀਗਾ, ਥੋੜ੍ਹੀ ਬਸਤੀ ਸੀਗੀ ਸਾਡੇ ਆਪਦੇ ਬਰਾਦਰੀ ਦੀ, ਭੈਣਾਂ ਭਰਾਵਾਂ ਦੀ, ਅਤੇ ਬੈਠੇ ਸੀ ਘਰ। ਉੱਥੇ ਇਹ ਪਿੰਡ ਤੁਹਾਡਾ ਤੇ ਫਿਰ ਸਾਰਾ ਮੁਸਲਮਾਨਾਂ ਦਾ ਹੀ ਸੀ ਨਾ? ਮੁਸਲਮਾਨਾਂ ਦਾ ਹੀ ਸੀਗਾ। ਉੱਥੇ ਯਾਰ ਇਹ ਜਿਹੜਾ ਪੱਠਿਆਂ ਪੁੱਠਿਆਂ ਵਾਲਾ ਸੀ, ਇਹ ਕੋਈ ਸਿਸਟਮ ਨਹੀਂ ਸੀ। ਸਾਡੇ ਕੋਲ 12-13 ਮਹੀਂ ਸੀ ਸਾਰੇ ਪਿੰਡ ਦੇ ਵਿੱਚ, ਇਵੇਂ ਹੀ ਮਾਲ ਸੀ। ਇੱਕ ਬਾਗੀ ਹੁੰਦਾ ਸੀ, ਉਹਨੇ ਸਵੇਰੇ ਮਾਲ ਲੈ ਜਾਣਾ, ਜਾ ਕੇ ਛੱਡ ਦੇਣਾ ਝੱਲ ਦੇ ਵਿੱਚ। ਪੂਰੇ ਪਿੰਡ ਦਾ ਮਾਲ ਲੈ ਜਾਂਦਾ? ਪੂਰੇ ਪਿੰਡ ਦਾ। ਉਹਨੂੰ ਦਾਣੇ ਦੇਈ ਦੇ ਸੀ। ਅੱਛਾ, ਉਹ ਬਾਗੀ ਮਤਲਬ ਰੱਖਿਆ ਹੁੰਦਾ ਸੀ, ਉਹਦਾ ਕੰਮ ਇਹ ਹੁੰਦਾ ਸੀ ਵੀ ਉਹਨੇ ਮਾਲ ਲੈ ਜਾਣਾ, ਲਿਜਾ ਕੇ ਫਿਰ ਛੱਡ ਦੇਣਾ ਉਹਨੇ। ਮਾਲ ਨੇ ਚੱਲਦੇ ਰਹਿਣਾ, ਸ਼ਾਮ ਨੂੰ ਉਹਨੇ ਆ ਜਾਣਾ, ਅਤੇ ਮਾਲ ਜਿਹੜਾ ਆਪੇ ਆਪਣੀਆਂ ਟੋਲੀਆਂ ਜਿਹੜੀਆਂ ਨਿਕਲ ਕੇ ਇਹਨਾਂ ਦੇ ਘਰਾਂ ਨੂੰ ਆ ਜਾਂਦੀਆਂ ਸੀ। ਬਸ। ਅੱਛਾ, ਇਵੇਂ ਹੀ ਮਸਜਿਦਾਂ ਬਣੀਆਂ ਸੀ ਜਿਵੇਂ ਇੱਥੇ? ਇਵੇਂ ਹੀ ਮਸਜਿਦਾਂ ਸੀ। ਅੱਛਾ, ਔਰ ਪਿੰਡ ਦੇ ਜਿਹੜੇ ਕੰਮੀ, ਨਾਈ, ਮਿਸਤਰੀ, ਹੁਣ ਜਿਹੜੇ ਥੋੜ੍ਹੇ ਝੁਕੇ ਆ ਨਾ, ਥੋੜ੍ਹੀ ਬਸਤੀ ਹੈ, ਉੱਥੇ ਕੰਮੀ ਨਾਈ ਜਿਹੜਾ ਉਹ ਲਾਮੋ ਆਣ ਕੇ ਕਾਰ ਕਰਦਾ ਸੀ, ਅਤੇ ਜਿਹੜੇ ਵੱਡੇ ਚੱਕ ਹੈ ਉਹਨਾਂ ਦੇ ਨਾਈ ਕੰਮੀ ਹੈ ਜਿਹੜੀ, ਉਹ ਰੈਸ਼ੀ ਹੋ ਜਾਂਦੇ ਸੀ। ਅਤੇ ਉੱਥੇ ਕੋਈ ਪੜ੍ਹਨ ਲਿਖਣ ਦਾ ਵੀ ਸਿਸਟਮ ਹੈ ਸੀ? ਵੀ ਪੜ੍ਹਨ ਲਿਖਣ ਦਾ ਸਿਸਟਮ ਨਾ ਮੈਂ ਉੱਥੇ ਜਾ ਕੇ ਪੜ੍ਹਿਆ, ਅਤੇ ਨਾ ਮੈਂ ਵੇਖਿਆ, ਅਤੇ ਨਾ ਮੈਂ ਉੱਥੋਂ ਪਿੰਡੋਂ ਪੜ੍ਹਨ ਜਾਂਦੇ ਵੇਖੇ। ਮੈਂ ਇੱਥੇ ਆਣ ਕੇ ਪੜ੍ਹਿਆ, ਸਮਝ ਆਈ। ਇੱਥੇ ਮੈਂ ਉਦੋਂ ਮੇਰੀ ਵਾਹਵਾ ਉਮਰ ਸੀ ਜਦੋਂ ਮੈਂ ਇੱਥੇ ਆਣ ਕੇ ਦਾਖਲ ਹੋਇਆ। ਇਹ 47 ਦੀ ਵੰਡ ਤੋਂ ਬਾਅਦ ਤੁਸੀਂ ਆਣ ਕੇ ਪੜ੍ਹਨਾ ਸ਼ੁਰੂ ਕੀਤਾ ਇੱਥੇ? 47 ਦੀ ਵੰਡ ਤੋਂ ਬਾਅਦ, ਬਲਕਿ ਸੰਨ 1948 'ਚ ਮੈਂ ਆਣ ਕੇ ਦਾਖਲ ਹੋਇਆ। ਅੱਛਾ, ਕਿਹੜੀ ਜਗ੍ਹਾ 'ਤੇ ਦਾਖਲਾ ਲਿਆ ਸੀ? 114 'ਚ। ਇੱਥੇ ਪਿੰਡ 'ਚ ਹੀ ਸਕੂਲ ਹੈਗਾ ਸੀ? ਪਿੰਡ 'ਚ ਹੋਵੇਗਾ ਸਕੂਲ। ਅੱਛਾ, ਮਾਸਟਰ ਅਸਰਫ ਕੀ ਕਰਦਾ ਉਸੇ ਸਕੂਲ 'ਚ। ਉੱਥੇ ਪੜ੍ਹਨ ਪੁੜਨ ਵਾਲਾ ਸਿਸਟਮ ਕੋਈ ਨਹੀਂ? ਨਹੀਂ, ਉੱਥੇ ਕੋਈ ਨੇੜੇ ਨਜ਼ਦੀਕ ਮੈਂ ਨਹੀਂ ਵੇਖਿਆ, ਤੇ ਨਾ ਜਾਂਦੇ ਵੇਖਿਆ, ਨਾ ਉੱਥੇ ਕਿਸੇ ਨੂੰ ਜਾਂਦਿਆਂ ਵੇਖਿਆ ਹੀ ਪੜ੍ਹਨ। ਮਸਜਿਦ 'ਚ ਜਾਂਦੇ ਹੋਣੇ? ਮਸਜਿਦ ਦੇ ਵਿੱਚ ਮਸਜਿਦ ਕੋਈ ਐਡੀ ਨਹੀਂ ਸੀਗੀ। ਨਹੀਂ, ਕੋਈ ਬਸ ਐਵੇਂ ਮਾਮੂਲੀ ਜਿਹੀ ਮਸਜਿਦ ਜਿਹੜੇ ਲਾਗੇ ਪਿੰਡ ਆ, ਉਹਨਾਂ 'ਚ ਵੀ ਕਿਤੇ ਜਾਣਾ ਹੁੰਦਾ ਸੀ? ਨਹੀਂ, ਉਹਨਾਂ 'ਚ ਮੈਂ ਨਹੀਂ ਗਿਆ। ਉਹਨਾਂ 'ਚ ਮੇਰਾ ਕੀ ਕੰਮ ਸੀ ਉਹਨਾਂ ਦੇ ਵਿੱਚ? ਮੈਂ ਤਾਂ ਬੱਚਾ। ਉੱਥੇ ਕੋਈ ਵੇਖਿਆ ਹੋਵੇ ਮਤਲਬ ਦੂਸਰਿਆਂ ਦੇ ਮਜ਼ਹਬਾਂ ਦਾ ਕੋਈ ਗਿਰਜਾ ਜਾਂ ਕੋਈ? ਨਾ, ਕੁਛ ਨਹੀਂ ਵੇਖਿਆ ਹੋਇਆ। ਅਤੇ ਉਹ ਜਿਵੇਂ ਹੁਣ ਇੱਥੇ ਆਪਣੇ ਸ਼ਾਦੀ ਵਿਆਹ ਦਾ ਸਿਸਟਮ ਆ, ਐਵੇਂ ਹੀ ਉੱਥੇ ਵੀ ਹੁੰਦਾ ਸੀ? ਉੱਥੇ ਸ਼ਾਦੀ ਵਿਆਹ ਦਾ ਸਿਸਟਮ ਜਿਵੇਂ ਪਿਛਲੇ ਰਿਵਾਜ਼ ਸੀ ਨਾ, ਉਹਨਾਂ ਨਾਲ ਹੁੰਦਾ ਸੀ, ਹੁਣ ਵਾਲਾ ਨਹੀਂ ਸੀ ਹੁੰਦਾ। ਅਤੇ ਉਹ ਜਿਹੜਾ ਸਿੱਖ ਸੀ ਨਾ ਨਾਲ ਵਾਲਾ, ਉਹਦਾ ਨਾਮ ਸੀ ਲਾਲੂ।
ਕਿਹੜੇ ਸਿੱਖ ਦਾ? ਸਿੱਖ ਜਿਹੜਾ ਨਲ ਦੇ ਵਿੱਚ ਸੀ ਨਾ ਸਾਡੇ ਕਰੀਬ ਗਰਾਂ, ਤੇ ਮੈਂ ਤੈਨੂੰ ਅੱਗੇ ਦੱਸਿਆ ਸੀ ਨਾ ਸਿੱਖ ਜਿਹੜਾ ਨਹੀਂ ਜਿਹਨੂੰ ਅਸੀਂ ਮੱਝਾਂ ਦੀ ਸੀ, ਲਾਲੂ ਸੀ ਉਹ ਸਿੱਖ ਦਾ ਨਾਂ। ਤੇ ਉਸ ਲਾਲੂ ਦਾ ਸਾਡੇ ਉਸ ਬਸਤੀ ਵਾਲਿਆਂ ਦੇ ਨਾਲ ਆਸੇ ਪਾਸੇ ਉਹਦਾ ਕਾਫੀ ਅਸਰ ਰਸੂਖ ਸੀ। ਅੱਛਾ ਮਤਲਬ ਆਉਣ ਜਾਣ ਦਾ ਮਿਲਣ ਵਰਤਨ ਸੀ ਉਹਦਾ। ਤੇ ਫਿਰ ਤੁਸੀਂ ਆਉਣ ਲੱਗੇ ਮੱਝਾਂ ਉਹਨੂੰ ਦੇ ਆਏ ਸੀ? ਦੇ ਆਏ ਸੀ। ਉਹਨੇ ਕਿਹਾ ਵੀ ਤੁਹਾਡੇ ਕੋਲ ਜਾਣੀਆਂ ਨਹੀਂ ਹੈ ਪਾਕਿਸਤਾਨ, ਹੋਰ ਕੋਈ ਲੈ ਜਾਊਗਾ, ਆ ਵੀ ਇੱਥੇ ਕੋਈ ਹੋਰ ਲੈ ਜਾਏ, ਆਪਾਂ ਨਾਲ ਬਸੇ ਆ। ਉਹ ਅਸੀਂ ਫਿਰ ਸਭ ਛੱਡ ਦਿੱਤੇ। ਹਾਂ ਬਾਕੀ ਹੋਰ ਲਾਗੇ ਵਾਲੇ ਘਰਾਂ ਦੂਸਰਿਆਂ ਵੀ ਕੀਤੀਆਂ ਹੋਣਗੀਆਂ? ਸਾਰਿਆਂ ਘਰਾਂ ਦੀਆਂ ਇਕੱਠੀਆਂ ਸੀ ਨੇ, ਜਿਹੜੇ ਉੱਥੋਂ ਉੱਠੇ ਆ ਨਾ ਸਾਰਿਆਂ ਦੀਆਂ ਇਕੱਠੀਆਂ ਸੀ, ਕਾਫੀ ਮਾਰ ਸੀ। ਤੇ ਇਹ ਸੰਗਲ ਸੁਗਲ ਪੰਡਾ ਬੰਨ ਕੇ ਚੱਕੇ ਸੀਗੇ ਅਸੀਂ, ਇਹਨੇ ਜਿਹੜੇ ਚੱਕਰ ਜੋਗੇ ਸੀ। ਜਦੋਂ ਫਿਰ ਉਹਨੇ ਤਰਲਾ ਮਾਰਿਆ, ਮੇਰੇ ਵਾਲ ਸਾਹਿਬ ਕਰਨ ਲੱਗੇ ਵੀ ਇਹਨੂੰ ਆ ਪੰਡਾ ਸਿੱਟ ਦਿਓ ਤੇ ਉਹਨੂੰ ਲਾਲੂ ਕੋਲ ਲੈ ਜਾਵੇ। ਤੁਹਾਡੀ ਉਮਰ ਉਦੋਂ ਖੇਲਣ ਕੁੱਦਣ ਵਾਲੀ ਸੀ ਜਾਂ ਕੰਮ ਸ਼ਾਮ ਵੀ ਕਰਦੇ ਸੀ ਉੱਥੇ? ਘਰ ਵਾਲਦ ਦੇ ਨਾਲ ਕੰਮ ਸ਼ਾਮ ਵੀ ਕਰਵਾਉਣਾ? ਨਹੀਂ, ਉੱਥੇ ਕੰਮ ਅਜੇ ਸਾਡਾ ਸ਼ੁਰੂ ਹੋਇਆ ਹੀ ਨਹੀਂ ਸੀ। ਅਸੀਂ ਕਰਨਾ ਕੀ ਸੀ, ਸਿਰਫ ਇਹ ਵੀ ਬੂਟੇ ਛੂਟੇ ਪੱਟ ਲਿਆਂਦੇ, ਖੂਹ ਤੋਂ ਲਿਆਣ ਕੇ ਤੇ ਨਾਲ ਆਏ ਨਾ ਕੇ ਜ਼ਿਆਦਾ ਸਾਰਾ ਖੇਲ ਖੂਲ ਛੱਡਿਆ। ਤੇ ਇੱਥੇ ਆਣ ਕੇ ਫਿਰ ਤੁਸੀਂ ਫੌਜ 'ਚ ਵੀ ਭਰਤੀ ਹੋਏ ਰਹੇ? ਇੱਥੇ ਮੈਂ ਪੜ੍ਹਦਾ ਰਿਹਾ ਨਾ, ਪੜ੍ਹ ਕੇ ਤੇ ਫਿਰ ਮੈਂ ਪੜ੍ਹੀਆਂ ਕਿੰਨੀਆਂ ਜਮਾਤਾਂ ਸੀ? ਪੜ੍ਹਿਆ ਮੈਂ ਮਿਡਲ ਆ, ਤੇ ਮਿਡਲ ਤੋਂ ਬਾਅਦ ਫਿਰ ਮੈਂ ਭਰਤੀ ਹੋਇਆ। ਪਰ ਇੱਥੇ ਜਦੋਂ ਤੁਸੀਂ ਪੜ੍ਹਦੇ ਸੀ ਇੱਥੇ ਤੇ ਸਾਰੇ ਅੱਗੇ ਕਿਉਂ ਪਿੰਡ ਹੀ ਮੁਸਲਮਾਨਾਂ ਦਾ ਸੀ? ਇੱਥੋਂ ਸਾਡਾ ਹਵਾਈ ਗਾਉਂ ਸੀ ਪਹਿਲਾਂ ਸਾਰਾ। ਇੱਥੇ ਜਦੋਂ ਤੁਸੀਂ ਪਹਿਲਾਂ ਵੰਡ ਪੈਣ ਤੋਂ ਪਹਿਲਾਂ ਜਦੋਂ ਇੱਥੋਂ ਗਏ ਆ, ਇੱਥੇ ਵੀ ਕੋਈ ਗੈਰ ਮੁਸਲਮ ਰਹਿੰਦੇ ਸੀ, ਕੋਈ ਸਿੱਖ? ਵੰਡ ਪੈਣ ਤੋਂ ਪਹਿਲਾਂ ਇੱਥੇ ਜਦੋਂ ਅਸੀਂ ਗਏ ਇੱਥੇ ਗੈਰ ਮੁਸਲਮ ਹੈਗੇ ਸੀ, ਸਿੱਖ ਸੀਗੇ, ਸਾਡੇ ਹੱਥ 'ਚ ਰਹਿੰਦੇ ਸੀ। ਅੱਛਾ, ਉਹਨਾਂ ਦਾ ਕੀ ਨਾਂ ਸੀ? ਉਹਨਾਂ ਦਾ ਇੱਕ ਦਾ ਨਾਂ ਸਾਧੂ ਸੀ, ਇੱਕ ਦਾ ਨਾਂ ਨਰਿੰਜਨ ਸੀ। ਹਾਂਜੀ, ਨਰਿੰਜਨ ਸੀ ਇੱਕ ਦਾ ਨਾਂ ਖਰੀ, ਨਰਿੰਜਨ। ਅੱਛਾ, ਉਹਨੇ ਖਰਾਸ। ਉਹ ਫਿਰ ਜਦੋਂ ਤੁਸੀਂ ਆਏ ਜੇ ਤੇ ਉਦੋਂ ਉਹ ਚਲੇ ਗਏ ਸੀ? ਖਰਾਸ ਲਾਇਆ ਹੁੰਦਾ ਸੀ। ਆਹੋ ਸਾਡੇ ਆਉਣ ਤੋਂ ਪਹਿਲਾਂ ਚਲੇ ਗਏ, ਕਿਉਂਕਿ ਅਸੀਂ ਸਾਲ ਇੱਕ ਰਹਿ ਕੇ ਆਏ ਨਾ ਕਸੋਵਾਲ, ਤੇ ਉਸ ਵਕਫੇ ਦੇ ਵਿੱਚ ਉਹ ਨਿਕਲ ਗਿਆ ਸੀ ਇੱਥੋਂ। ਉਹ ਤੁਹਾਡੇ ਆਉਂਦਿਆਂ ਨੂੰ ਨਿਕਲ ਗਏ ਸੀ? ਅੱਛਾ ਇਹ ਸਮਾਨ ਸਮੂਨ ਇੱਥੇ ਉਹ ਵੀ ਆਪਣਾ ਛੱਡ ਗਏ ਸੀ ਜਾਂ? ਸਮਾਨ ਉਹਨਾਂ ਦਾ ਕਿਹੜਾ ਹੋਣਾ ਸੀਗਾ, ਉਹਨਾਂ ਦਾ ਮਾਮੂਲੀ ਜਿਹਾ ਸਮਾਨ ਹੁੰਦਾ ਸੀ, ਨਾਲ ਲੈ ਰੂ ਗਏ ਹੋਣਗੇ। ਇਹਨਾਂ ਨੇ ਕੀ ਕਹਿਣਾ ਸੀ ਸਾਡੇ, ਬਲਕਿ ਜਿਹੜੇ ਰਿਆਸਤ ਵਾ ਨਾ, ਇਹ ਲੋਕ ਉਹਨਾਂ ਸਿੱਖਾਂ ਦੀ ਇਮਦਾਦ ਕਰਦੇ ਰਹੇ ਜਾਣ ਵਾਸਤੇ। ਜੇ ਉਹ ਰੇਤ ਹੁੰਦੀ ਸੀ, ਉਹਨਾਂ ਦੇ ਗੱਡੇ ਅੜ ਜਾਣੇ, ਇਹਨਾਂ ਨੇ ਆਪਦੇ ਟੱਗੇ ਜੋੜ ਕੇ ਗੱਡੇ ਕੱਢ ਦੇਣੇ। ਉਹ ਨਹੀਂ ਸੀ ਇਮਦਾਦ, ਉਹ ਜਿਹੜੇ ਉੱਥੋਂ ਅਸੀਂ ਆਏ ਉਹ ਨਹੀਂ ਸੀ ਇਮਦਾਦ ਕਰਦੇ। ਭਾਦੋਂ ਦਾ ਮਹੀਨਾ ਸੀ, ਬਾਰਿਸ਼ ਪੈਂਦੀ ਰਹਿੰਦੀ ਸੀ, ਰਾਤ ਦਿਨ ਬਾਰਿਸ਼ ਪੈਂਦੀ ਰਹਿੰਦੀ ਸੀ। ਉਹ ਜਿਹੜੇ ਸਿੱਖ ਸੀਗੇ ਉਹ ਥੋੜ੍ਹਾ ਜਿਹਾ ਅੱਜ ਕੇ ਜਾਂਦੇ ਸੀ, ਅਸੀਂ ਟੁਰੇ ਆਉਂਦੇ ਸੀ। ਉਸ ਬਾਰਿਸ਼ ਨੇ ਸਾਨੂੰ ਕੱਢਿਆ, ਸਮਝ ਆ ਗਈ। ਰਸਤੇ ਦੇ ਵਿੱਚ ਅਸੀਂ ਇਸ ਤਰ੍ਹਾਂ ਮਜਤਾਂ ਪਈਆਂ ਵੇਖੀਆਂ, ਅਸੀਂ ਇੱਕ ਸੜਕ ਦੇ ਉੱਤੇ ਮਜਤਾਂ ਡੱਬੀਆਂ ਪਾਈਆਂ ਉਹਨਾਂ ਨੇ ਦੂਰ ਤੋਂ ਹੀ ਬਗੈਰਤਿਆਂ ਨੇ, ਅਸੀਂ ਉਹਨਾਂ ਦੇ ਉੱਤੋਂ ਦੀ ਕਦਮ ਭਰ ਕੇ ਲੰਘਦੇ ਰਹੇ। ਤੇ ਡਰ ਤੇ ਆਪ ਨੂੰ ਵੀ ਬੜਾ ਹੁੰਦਾ ਹੋਣਾ, ਖੌਫ ਵੀ ਸੀ ਵੀ ਕਿਤੇ ਅੱਲਾ? ਡਰ ਤਾਂ ਡਰ ਹੀ ਹੁੰਦਾ ਨਾ, ਫਿਰ ਖੌਫ ਹੀ ਹਰ ਵੇਲੇ ਖੌਫ ਹੀ ਰਹਿੰਦਾ ਸੀ। ਹੁਣ ਸ਼ੇਰ ਦੇ ਕੋਲ ਬੱਕਰੀ ਬੰਨੀ ਹੋਵੇ ਤਾਂ ਡਰਦੀ ਰਹਿਣਾ ਨਾ, ਹੈਂ। ਹੁਣ ਭਾਵੇਂ ਦਾਣੇ ਪਾਈ ਜਾਓ, ਮੋਟੀ ਤਾਂ ਨਹੀਂ ਹੁੰਦੀ।